ਪੰਜਾਬ ਦੀ ਹੋਣੀ ਤੋਂ ਗੱਲ ਕਰੀਏ SYL ਦੇ ਵਿਵਾਦ ਦੀ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਵਿਵਾਦ ਨੇ ਫਾਇਦਾ ਦੇਣਾ ਜਾਂ ਨੁਕਸਾਨ, ਜਿਸ ਤਰੀਕੇ ਦੀ ਰਾਜਨੀਤੀ ਚੱਲ ਰਹੀ ਹੈ? ਪ੍ਰਵੀਨ ਜੀ, ਫੌਰੀ ਤੌਰ ਤੇ ਤਾਂ ਇਹ ਲੱਗ ਰਿਹਾ ਕਿ SYL ਵਿਵਾਦ ਨਾਲ ਪੰਜਾਬ ਸਰਕਾਰ ਨੂੰ ਸਾਹ ਆ ਗਿਆ ਜੀ। ਪੰਜਾਬ ਸਰਕਾਰ ਕਈ ਮਸਲਿਆਂ ਤੇ ਘਿਰੀ ਸੀ, ਕਈ ਮੁੱਦਿਆਂ ਤੇ ਸਵਾਲ ਸੀ, ਸਾਰਾ ਕੁਝ ਕੇਂਦਰਿਤ ਹੁਣ SYL ਤੇ ਹੋ ਗਿਆ। ਜੀ ਜੀ। ਸੋ ਇਸ ਲਈ ਸਿੱਧੇ ਰੂਪ 'ਚ ਲੱਗਦਾ ਕਿ ਫੌਰੀ ਤੌਰ ਤੇ ਆਮ ਆਦਮੀ ਪਾਰਟੀ ਨੂੰ ਇਹਦੇ ਵਿੱਚੋਂ ਇਹ ਫਾਇਦਾ ਹੁੰਦਾ ਦਿਖਦਾ ਕਿ ਉਹਨਾਂ ਨੂੰ ਬਾਕੀ ਮੁੱਦਿਆਂ ਤੇ ਜਿਹੜੀ ਉਂਗਲ ਉੱਠ ਰਹੀ ਸੀ, ਕਰਜ਼ਿਆਂ ਦਾ ਹਿਸਾਬ, ਖਰਚਿਆਂ ਦਾ ਹਿਸਾਬ, ਜਹਾਜ਼ ਦੀ ਉਡਾਰੀਆਂ ਦਾ ਹਿਸਾਬ, ਮੰਤਰੀਆਂ ਦੇ ਵਿਵਾਦਾਂ ਦਾ ਹਿਸਾਬ, ਲੈਣ ਦੇਣ ਦਾ ਹਿਸਾਬ, ਉਹ ਸਾਰੇ ਮਾਮਲੇ ਠੰਡੇ ਹੋ ਗਏ। ਪਰ ਦੂਸਰੇ ਪਾਸੇ ਘਰ ਮੂਹਰੇ ਪ੍ਰਦਰਸ਼ਨ ਹੁਣ ਹਾਈ ਲੈਵਲ ਦੇ, ਜਦੋਂ ਕਿ ਪਹਿਲਾਂ ਜਿਹੜੇ CM ਦੇ ਘਰ ਕੰਨੀ ਨੂੰ ਆਉਂਦੇ ਸੀ, ਚਾਹੇ ਉਹ ਸੰਗਰੂਰ ਕੰਨੀ ਨੂੰ ਆਉਂਦੇ ਸੀ ਚਾਹੇ ਚੰਡੀਗੜ੍ਹ ਕੰਨੀ ਨੂੰ ਆਉਂਦੇ ਸੀ, ਉਹ ਆਉਂਦੇ ਸੀਗੇ ਰੁਜ਼ਗਾਰ ਵਾਲੇ, ਬੇਰੁਜ਼ਗਾਰ ਜਾਂ ਕਿਸੇ ਕੱਚੇ ਪੱਕੇ, ਉਹ ਸਾਰੇ ਪਹਿਲੂ ਸੀਗੇ। ਪਰ ਹੁਣ ਆਉਂਦੇ ਨੇ ਲੀਡਰ, ਕੋਈ ਸਾਬਕਾ ਮੰਤਰੀ, ਕੋਈ ਸਾਬਕਾ ਉਪ ਮੁੱਖ ਮੰਤਰੀ, ਕੋਈ ਸਾਬਕਾ MP, ਉਹ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਕਿ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਵੀ ਨਾਲ ਲੈ, ਇਹਨਾਂ ਨੂੰ ਵੀ ਬਿਠਾਉਣਾ ਹੈ ਨਾ। ਸੋ ਇਸ ਲਈ ਹੁਣ ਘਰ ਮੂਹਰੇ ਹਾਈ ਪ੍ਰੋਫਾਈਲ ਕਾਂਗਰਸ ਪ੍ਰਦਰਸ਼ਨ ਕਰ ਚੁੱਕੀ ਆ ਜੀ, BJP ਕਰ ਚੁੱਕੀ ਹੈ, ਇੱਥੋਂ ਤੱਕ ਕਿ ਪਾਣੀਆਂ ਦੇ ਮੁੱਦੇ ਤੇ, ਹੈ ਨਾ। ਹੱਸੀ ਵੀ ਆਉਂਦੀ ਹੈ ਕਿ ਭਾਜਪਾ ਨੂੰ ਵੀ ਪੰਜਾਬ ਦੇ ਪਾਣੀਆਂ ਦੀ ਯਾਦ ਆਉਣ ਲੱਗੀ, ਬਿਲਕੁਲ। ਤੇ ਹੈ ਉਸ ਤੋਂ ਬਾਅਦ ਅਕਾਲੀ, ਤੇ ਇਹ ਸਾਰਾ ਪ੍ਰਦਰਸ਼ਨ ਵੀ ਹੋ ਰਿਹਾ, ਇਸ ਨਾਲ ਉਸ ਦੇ ਉੱਤੇ ਕੇਂਦਰਤ ਵੀ ਵੱਡਾ ਹੁੰਦਾ ਜਾ ਰਿਹਾ। ਸੋ ਆਮ ਆਦਮੀ ਪਾਰਟੀ ਲਈ ਇਸ ਦੇ ਨਾਲ ਘਰਾਓ ਵੀ ਵੱਧ ਗਿਆ। ਜਿੱਥੋਂ ਤੱਕ SYL ਦਾ ਮੁੱਦਾ, ਇਹ ਦੋ ਸੂਬਿਆਂ ਦੇ ਵਿਚਾਲੇ ਖੜਾ ਕੀਤਾ ਗਿਆ ਵਿਵਾਦ ਹੈ, ਜਿਹੜਾ ਕਿ ਵਿਵਾਦ ਹੈ ਨਹੀਂ ਸੀ, ਜਿਹੜੇ ਵਿਵਾਦ ਦੀ ਲੋੜ ਨਹੀਂ ਸੀ, ਜਿਸ ਨੂੰ ਵਿਵਾਦ ਬਣਾਉਣ ਦੀ ਜ਼ਰੂਰਤ ਨਹੀਂ ਸੀ, ਕਿਉਂਕਿ ਇਹ ਨਹਿਰ ਦੀ ਕੋਈ ਹੋਂਦ ਦੀ ਉਹ ਲੋੜ ਨਹੀਂ ਸੀ। ਜੀ ਜੀ। ਜਿੰਨਾ ਤੁਸੀਂ ਤੈਅ ਕਰਕੇ ਪਾਣੀ ਦੇਣਾ ਸੀ, ਇੱਕ ਨਹਿਰ ਰਾਹੀਂ ਦੇ ਰਹੇ ਹੋ, ਤੇ ਦੂਜੀ ਨਹਿਰ ਕੱਢ ਕੇ ਪਾਣੀ ਕਿੱਥੋਂ ਪੈਦਾ ਕਰੋਗੇ? ਕੋਈ ਫੈਕਟਰੀ ਲਾਉਣੀ ਹੈ? ਪਾਣੀ ਤਾਂ ਉੱਥੋਂ ਹੀ ਆਉਣਾ ਨਾ ਜੀ, ਉਹੀ ਸਤਲੁਜ ਆ ਤੇ ਉਸੇ ਜੋ ਨਹਿਰ ਆ, ਤੇ ਉਸੇ ਨੂੰ ਤੁਸੀਂ ਜੋੜ ਕੇ ਤੁਸੀਂ ਪਾਣੀ ਦੇਣ ਨੂੰ ਫਿਰਦੇ ਹੋ। ਫਿਰ ਕਿਹਦਾ ਪਾਣੀ ਮਾਰਨਾ, ਕਿਹਦਾ ਹੱਕ ਮਾਰਨਾ, ਕਿਹੜੀ ਨਹਿਰ ਦਾ ਘਟਾਉਣਾ? ਸੋ ਇਹ ਸਾਰਾ ਵਿਵਾਦ ਖੜਾ ਕੀਤਾ ਗਿਆ। ਪਰ ਇਹ ਤਾਂ ਸਪਸ਼ਟ ਹੈ ਨਾ ਕਿ ਵਿਵਾਦ ਪੰਜਾਬ ਤੇ ਹਰਿਆਣੇ ਵਿਚਾਲੇ ਆ, ਤੇ ਇਸ ਮੌਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ, ਤੇ ਪ੍ਰਵੀਨ ਜੀ ਹਰਿਆਣੇ 'ਚ ਸਰਕਾਰ ਬਣਾਉਣ ਨੂੰ ਫਿਰਦੇ ਆ ਜੀ। ਤੇ ਫਿਰ SYL ਵਿਵਾਦ ਇਹਨਾਂ ਲਈ ਨਫਾ ਕਿ ਨੁਕਸਾਨ, ਇਹ ਹਿਸਾਬ ਲਾ ਲਓ। ਪੰਜਾਬ ਦੇ ਵਿੱਚ ਸਰਕਾਰ ਹੁੰਦਿਆਂ ਜੇ SYL ਦੇ ਹੱਕ 'ਚ ਹਰਿਆਣੇ ਨਾਲ ਖੜਦੇ ਨੇ ਜੀ, ਤੇ ਜਿਹੜੀ ਮਾੜੀ ਮੋਟੀ ਭੱਲ ਬਚੀ ਆ ਜੇ, ਉਹ ਵੀ ਨਹੀਂ ਬਚਣੀ। ਆਪ ਮਹਾਰ ਇੱਕ ਵਿਰੋਧ ਉੱਠ ਖੜਾ ਹੋਣਾ, ਵਿਰੋਧੀ ਦਲ ਤਾਂ ਮੌਕਾ ਭਾਲਦੇ ਹੀ ਨੇ, ਪਰ ਜਨਤਾ ਦੇ ਮਨ 'ਚ, ਆਮ ਵਰਗ ਦੇ ਮਨ 'ਚ, ਕਿਸਾਨਾਂ ਦੇ ਮਨ 'ਚ, ਠੀਕ ਹੈ ਨਾ, ਉਹ ਇੱਕ ਨਵਾਂ ਰੋਸਾ ਖੜਾ ਹੋਣਾ, ਉਹਦੇ ਨਾਲ ਇੱਕ ਲਹਿਰ ਖੜੀ ਹੋਣ ਦਾ ਡਰ ਖੜਾ। ਪਰ ਜੇ ਹਰਿਆਣੇ ਵਾਲੀ ਸਰਕਾਰ ਬਣਾਉਣੀ ਆ, ਫਿਰ ਡੱਕਾ ਉੱਧਰ ਸਿੱਟਣਾ ਪੈਣਾ। ਸੋ ਇਸ ਲਈ ਇੱਕ ਦੁਵਿਧਾ ਤਾਂ ਇਹ ਆ ਕਿ ਜੇ ਇੱਥੇ ਹੁੰਦਿਆਂ ਸਰਕਾਰ ਦੇ ਉਲਟ ਜਾਂਦੇ ਤਾਂ ਪੰਜਾਬ 'ਚ ਵਿਰੋਧ ਹੁੰਦਾ, ਜੇ ਉੱਥੇ ਸਰਕਾਰ ਬਣਾਉਣ ਲਈ ਨਹੀਂ ਕਰਦੇ ਤਾਂ ਉੱਥੇ ਸਰਕਾਰ ਬਣਨ ਦੀ ਆਸ ਨਹੀਂ ਵੱਜਦੀ ਜੀ ਜੀ। ਹਰਿਆਣੇ ਨੂੰ ਦਰਕਨਾਰ ਕਰਨ ਦਾ ਮਤਲਬ ਇਹਨਾਂ ਨੂੰ ਇਹ ਲੱਗਦਾ ਕਿ ਦਿੱਲੀ 'ਚ ਵੀ ਸਾਡਾ ਨੁਕਸਾਨ ਹੋ ਜਾਣਾ। ਸੋ ਇਸ ਲਈ ਆਮ ਆਦਮੀ ਪਾਰਟੀ ਇਸ ਪਹਿਲੂ ਤੇ ਦੁਵਿਧਾ 'ਚ ਵੀ ਫਸੀ ਆ, ਜਦੋਂ ਕਿ ਇਹ ਸਥਿਤੀ ਸਪਸ਼ਟ ਆ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਆ। ਤੇ ਇਹੀ ਗੱਲ ਭਗਵੰਤ ਮਾਨ ਕਹਿੰਦੇ, ਮੈਂ ਕਹਿਣਾ ਜੀ ਜੀ ਜੀ। ਭਗਵੰਤ ਮਾਨ ਆਪਣੀ ਕੈਬਨਿਟ 'ਚ ਵੀ ਕਹਿੰਦੇ ਨੇ ਕਿ ਪਾਣੀ ਜਾਣ ਨਹੀਂ ਦਿਆਂਗੇ, ਕੋਈ ਵਾਧੂ ਪਾਣੀ ਨਹੀਂ ਆ ਪੰਜਾਬ ਕੋਲ ਦੇਣ ਲਈ। ਕਹਿੰਦੇ ਜੀ ਅਸੀਂ ਅਦਾਲਤ 'ਚ ਵੀ ਇਹੀ ਕਹਿਤਾ, SYL ਦੇ ਮੁੱਦੇ ਤੇ ਅਸੀਂ ਚਰਚਾ ਵੀ ਕਰਾਉਣੀ, ਅਸੀਂ ਸੈਸ਼ਨ ਵੀ ਬੁਲਾ ਲਿਆ ਜੀ। ਪਰ ਦੂਸਰੇ ਪਾਸੇ ਵਿਰੋਧੀ ਦਲ ਕਹਿੰਦੇ ਨੇ ਕਿ ਨਹੀਂ, ਜਿਹਨਾਂ ਨੇ ਹੱਥ ਵੱਢ ਕੇ ਦੇਤੇ, ਇਹ ਤਾਂ ਅਦਾਲਤ 'ਚ ਇਹ ਦਸਤਾਵੇਜ਼ ਦਿਆ ਜੀ ਕਿ ਅਸੀਂ ਬਣਾਉਣ ਲਈ ਤਿਆਰ ਹਾਂ ਜੀ, ਸਾਨੂੰ ਵਿਰੋਧੀ ਦਲ ਨਹੀਂ ਬਣਾਉਣ ਦਿੰਦੇ। ਸੋ ਇਹ ਸੱਚ ਝੂਠ ਨੇ ਇਹਨਾਂ ਨੂੰ ਕਟਹਿਰੇ 'ਚ ਲਿਆ ਖੜਾ ਕੀਤਾ ਜੀ ਜੀ। ਇਹ ਸੱਚ ਝੂਠ ਦਾ ਨਤਾਰਾ ਕਿ 20-21 ਤਰੀਕ ਨੂੰ ਜਿਹੜਾ 2 ਰੋਜ਼ਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਇਸ ਗੱਲ ਦੇ ਮੁੱਦੇ ਤੇ, ਜਿਹਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ ਪਿਛਲੇ ਪ੍ਰੋਗਰਾਮਾਂ 'ਚ ਕਿ ਸੈਸ਼ਨ ਬੁਲਾਉਣਗੇ, ਔਰ ਇਹ ਇੱਕ ਚੰਗਾ ਉਸਾਰੂ ਪਲ ਮੰਨਦਾ ਮੈਂ ਇਹਨੂੰ, ਉਸਾਰੂ ਕਦਮ ਮੰਨਦਾ ਕਿ ਇਸ ਮੁੱਦੇ ਤੇ ਵਿਧਾਨ ਸਭਾ 'ਚ ਬਹਿਸ ਹੋਏਗੀ। ਪਰ ਸਵਾਲ ਇੱਥੇ ਫਿਰ ਅਜੇ ਰਾਜਪਾਲ ਵਾਲਾ ਪੇਚਾ ਫਿਰ ਪੈਣਾ। ਅੱਛਾ ਜੀ ਜੀ। ਪਿਛਲੇ ਸੈਸ਼ਨ 'ਚ ਜਦੋਂ ਬੁਲਾਇਆ ਗਿਆ ਸੀ, ਪਿਛਲਾ ਸੈਸ਼ਨ, ਤਦ ਰਾਜਪਾਲ ਨੇ ਰੌਲਾ ਪਾਇਆ ਸੀ ਕਿ ਮੇਰੇ ਤੋਂ ਮਨਜ਼ੂਰੀ ਨਹੀਂ ਲਈ। ਉਹ ਮੁੱਦਾ ਫਿਰ ਭਖਣਾ ਇੱਕ ਵਾਰ,
ਅਗਲੇ ਕਹਿੰਦੇ ਕਿ ਅਸੀਂ ਬਜਟ ਸੈਸ਼ਨ ਨੂੰ ਅੱਗੇ ਕਰ ਲੈਂਦੇ ਆ, ਬਜਟ ਸੈਸ਼ਨ ਹੀ ਅਜੇ ਤੱਕ ਮੁਕਾਇਆ, ਮੁਲਤਵੀ ਕਰ ਲੈਂਦੇ ਆ, ਫਿਰ ਚਾਲੂ ਕਰ ਲੈਂਦੇ ਆ, ਫਿਰ ਮੁਲਤਵੀ ਕਰ ਲੈਂਦੇ, ਫਿਰ ਅਸੀਂ ਉਠਾਉਂਦੇ ਹੀ ਨਹੀਂ ਗਏ ਸੈਸ਼ਨ ਨੂੰ। ਸੋ ਹੁਣ ਫਿਰ ਉਸੇ ਲੜੀ ਤਹਿਤ ਬੁਲਾ ਲਿਆ। ਤੇ ਜਦੋਂ ਕਿ ਸੰਵਿਧਾਨ ਨਿਯਮਾਵਲੀ ਕਹਿੰਦੀ ਆ ਕਿ ਜੇਕਰ ਬਜਟ ਸੈਸ਼ਨ ਨੂੰ ਅੱਗੇ ਲੈ ਕੇ ਜਾਣਾ, ਉਹਦੀ ਉਹ ਅਗਲੇ ਪੜਾਅ ਕਰਨਾ, ਤਾਂ ਉਹ ਬਜਟ ਦੇ ਆਲੇ ਦੁਆਲੇ ਘੁੰਮੂਗੀ ਗੱਲ ਜੀ। ਉਹ ਚਰਚਾ ਬਜਟ ਨੂੰ ਧਿਆਨ ਚ ਰੱਖ ਕੇ ਹੋ ਸਕਦੀ ਆ, ਪਰ ਇੱਥੇ ਹੀ ਚਰਚਾ ਹੁਣ SYL ਤੇ ਹੋਣੀ ਆ। ਰਾਜੀਵ ਲੋਂਗੋਵਾਲ ਸਮਝੌਤਾ 1985 ਵਾਲਾ, 24 ਜੁਲਾਈ 1985 ਰਾਜੀਵ ਲੋਂਗੋਵਾਲ ਸਮਝੌਤਾ ਹੈ ਨਾ, ਜਾਂ ਕਪੂਰੀ ਟੱਕ ਜਾਂ ਦੇਵੀ ਲਾਲ ਤੇ ਬਾਦਲਾਂ ਵਾਲਾ ਸਮਝੌਤਾ, ਉਹ ਸਾਰੇ ਪਹਿਲੂਆਂ ਦੇ ਉੱਤੇ ਵੀ ਘੇਰਾਬੰਦੀ ਹੋਣੀ ਹੈ। ਬਿਲਕੁਲ ਸਹੀ। ਉਸ ਦਾ ਜਵਾਬ ਵਿਰੋਧੀਆਂ ਕੋਲ ਹੋਣਾ ਨਹੀਂ, ਔਰ ਦੇ ਵੀ ਨਹੀਂ ਹੋਣਾ। ਹੁਣ ਉਹ ਕਿੰਨੀ ਉੱਚੀ ਬੋਲ ਕੇ ਘਿਰਨ ਦੀ ਕੋਸ਼ਿਸ਼ ਕਰਦੇ ਨੇ, ਤੇ ਸਰਕਾਰ ਪਿਛਲੇ ਰਿਕਾਰਡ ਦੇ ਹਵਾਲੇ ਨਾਲ ਤੇ ਆਪਣੇ ਕੈਮਰਿਆਂ ਦੀ ਖੇਡ ਦੇ ਹਵਾਲੇ ਨਾਲ ਕਿ ਵਿਰੋਧੀ ਦਲਾਂ ਨੂੰ ਦੂਰ ਤੋਂ ਦਿਖਾਓ, ਆਪਣੇ ਆਪ ਨੂੰ ਨੇੜੇ ਤੋਂ ਦਿਖਾਓ, ਉਹਦੇ ਰਾਹੀਂ ਆਪਣਾ ਕਿੰਨਾ ਪ੍ਰਚਾਰ ਤੇ ਬਚਾਅ ਕਰਦੀ ਹੈ ਦੇਖਣ ਵਾਲੀ ਗੱਲ ਹੋਊਗੀ। ਪਰ ਅਜੇ ਇਹ ਕਹਿਣਾ ਕਿ SYL ਦੇ ਵਿਵਾਦ ਨਾਲ ਆਪ ਦਾ ਨੁਕਸਾਨ ਹੋਣਾ ਜਾਂ ਫਾਇਦਾ ਹੋਣਾ, ਇਹ ਤਾਂ ਮਤਲਬ ਅਜੇ ਕਾਲਬਾਜ਼ੀ ਹੋਊਗੀ। 20-21 ਤਰੀਕ ਕਿਹੜਾ ਦੂਰ ਹੈ, ਉਸ ਦਿਨ ਪਤਾ ਲੱਗ ਜਾਣਾ ਕਿ ਕਿੱਧਰ ਨੂੰ ਪਾਣੀ ਵਗਦਾ, ਕਿੱਧਰ ਨੂੰ ਨਹੀਂ ਵਗਦਾ। ਪਰ ਇਸ ਮਸਲੇ ਨੇ ਪੰਜਾਬ ਸਰਕਾਰ ਨੂੰ ਹੋਰਨਾਂ ਮੁੱਦਿਆਂ ਤੋਂ ਫੌਰੀ ਰਾਹਤ ਜ਼ਰੂਰ ਦਵਾਈ ਆ, ਉਹਨਾਂ ਮੁੱਦਿਆਂ ਤੋਂ ਬਚਾਅ ਜ਼ਰੂਰ ਹੈ। ਸਿੱਧੇ ਤੰਜ ਕਸਣ ਦੇ, ਸਿੱਧੇ ਕਮੈਂਟ ਹੋਣ ਦੇ, ਸਿੱਧੇ ਟਵੀਟ ਹੋਣ ਦੇ, ਹੁਣ ਸਾਰਾ ਕੁਝ SYL ਦੇ ਆਲੇ ਦੁਆਲੇ ਘੁੰਮ ਰਿਹਾ ਕਿ ਇਸ ਮਸਲੇ ਤੇ ਜੀ ਇਹਨਾਂ ਨੇ ਧੋਖਾ ਕਰ ਲਿਆ, ਉਹ ਕਹਿੰਦੇ ਪਹਿਲਿਆਂ ਨੇ ਧੋਖਾ ਕਰ ਲਿਆ। ਸੋ ਹੁਣ ਦੇਖਦੇ ਜੀ 20-21 ਨੂੰ ਕਿੱਧਰ ਨੂੰ ਕਹਾਣੀ ਜਾਂਦੀ। ਇਸ ਮੁੱਦੇ ਤੇ 2 ਰੋਜ਼ਾ ਸੈਸ਼ਨ ਇੱਕ ਵਾਰ ਫਿਰ ਸਭ ਦੀ ਨਜ਼ਰ ਤੇ ਹੋਏਗਾ। ਪਰ ਇੱਕ ਗੱਲ ਹੋਰ ਵੀ ਸ਼ਰਮਾ ਜੀ ਗੌਰ ਕਰਨ ਵਾਲੀ ਆ ਕਿ SYL ਦੇ ਮਸਲੇ ਤੇ ਪੰਜਾਬ ਦੇ ਲੋਕਾਂ ਨੂੰ ਸਿਆਸੀ ਰੌਲੇ ਰੱਪੇ ਦੀ ਜ਼ਰੂਰਤ ਨਹੀਂ ਹੈ। ਪੰਜਾਬੀਆਂ ਨੂੰ ਇੱਕ ਕੰਸਟਰਕਟਿਵ ਏਜੰਡਾ ਚਾਹੀਦਾ ਕਿ ਤੁਸੀਂ ਆਪਣੇ ਪੱਧਰ ਤੇ ਕਰ ਕੀ ਰਹੇ ਹੋ। ਅਕਾਲੀਆਂ ਦੇ 2 ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਦੇ ਵਿੱਚ, ਆਮ ਆਦਮੀ ਪਾਰਟੀ ਦੇ 7 ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਦੇ ਵਿੱਚ, ਪੰਜਾਬ ਦੇ 117 ਨੁਮਾਇੰਦੇ ਨੇ, 3-4 ਅਕਾਲੀ ਦਲ ਦੇ ਨੇ, ਹਾਂਜੀ ਕਾਂਗਰਸ ਦੇ ਬੈਠੇ ਨੇ MP, ਕਾਂਗਰਸ ਦੇ MP ਬੈਠੇ ਨੇ। ਸੋ ਬਿਲਕੁਲ ਕਾਂਗਰਸ ਦੇ ਕਿੰਨੇ ਨੇ? ਕਾਂਗਰਸ ਦੇ ਮੇਰੇ ਖਿਆਲ ਚ ਸ਼ਰਮਾ ਜੀ 8 ਹੋਣਗੇ ਸ਼ਾਇਦ ਲੋਕ ਸਭਾ ਦੇ ਵਿੱਚ। ਦੇਖੋ ਆਪ ਦਾ ਲੋਕ ਸਭਾ ਦੇ ਵਿੱਚ 1 ਆ, ਹਾਂਜੀ, ਮਾਨ ਦਲ ਦਾ 1 ਆ, ਮਾਨ ਦਲ ਅਕਾਲੀਆਂ ਦੇ 2 ਨੇ, ਹਾਂਜੀ ਜੀ, 4 ਤਾਂ ਗਏ, ਹਾਂਜੀ 13 ਚੋਂ, ਹਾਂਜੀ 9 ਰਹਿ ਗਏ, ਠੀਕ ਹੈ ਨਾ। ਹਾਂਜੀ 9 ਦੇ ਵਿੱਚੋਂ ਵੀ 1 ਪ੍ਰਨੀਤ ਕੌਰ ਨੂੰ ਜੇ ਦੂਏ ਕੋਟੇ ਚ ਵੀ ਗਿਣੋਗੇ, BJP ਵਾਲੇ ਚ ਗਿਣ ਲਓ, ਠੀਕ ਹੈ ਨਾ। ਹਾਂਜੀ ਸੋ ਉਸ ਵਾਲੇ BJP ਦਾ ਵੀ 1 ਹੈਗਾ ਨਾ, ਉਹ ਸੰਸਦ ਮੈਂਬਰ, 2 BJP ਦੇ ਵੀ ਨੇ 2, ਹਾਂਜੀ। ਸੋ 6-7 ਸੰਨੀ ਦਿਓਲ ਵੀ ਸੱਚ ਗੈਰ ਹਾਜ਼ਰ ਮੈਂਬਰ ਵੀ ਹੈਗਾ 1, ਹਾਂਜੀ ਉਹ ਭੁੱਲ ਗਏ ਸੀ। 2 ਉਹਨਾਂ ਦੇ 4, 2 6, 7 ਇਸ ਸਮੇਂ ਕਾਂਗਰਸ ਦੇ ਨੇ। ਸੋ 7 ਦੇ ਵਿੱਚੋਂ ਵੀ ਜੇਕਰ ਤੁਸੀਂ ਪ੍ਰਨੀਤ ਨੂੰ ਬਾਹਰ ਰੱਖ ਲਓ ਤਾਂ ਵੀ 6 ਤਾਂ ਹੈਗੇ ਨੇ ਅਜੇ। 6 ਤਾਂ ਹੈਗੇ ਬਿਲਕੁਲ। ਹਾਂ, ਇਹ 6-7 ਜਾਣੇ ਜਾਂ 13 ਜਾਣੇ ਇਹ ਲਾ ਲਓ, 7 ਰਾਜ ਸਭਾ ਵਾਲੇ ਲਾ ਲਓ, 20 ਜਾਣੇ ਇਹ ਆ, 117 ਨੁਮਾਇੰਦੇ ਇਹ ਆ। ਕੀ ਇਹ ਸਾਰੇ ਮੁੱਖ ਮੰਤਰੀ ਦੀ ਕੋਠੀ ਵੱਲ ਨੂੰ ਤਾਂ ਭੱਜਦੇ ਨੇ, ਚਲੋ ਉਧਰ ਨੂੰ ਭੱਜਣਾ ਵੀ ਚਾਹੀਦਾ। ਕੀ ਸਾਰੇ ਜਾ ਕੇ ਦਿੱਲੀ ਨਹੀਂ ਬਹਿ ਸਕਦੇ ਸ਼ਰਮਾ? ਸਵਾਲ ਤਾਂ ਇਹੀ ਹੈ। ਹਾਂਜੀ